बिस्मिल्लाहिर्रहमानिर्रहीम। कूक पाकिस्तान कूक दी आज की पंजाबी बैठक के नाल मैं तुहाडा मेज़बान मोहम्मद उस्मान पटीक नवे एपीसोड के नाल हाज़िर खिदमत है। कूक पाकिस्तान कूक दी अज दी इस बैठक दे विच असीं मौजू रखिया है माँ, क्योंकि माँ का हवाले नाल कुछ दिन पहले इंटरनेशनल डे मदर डे गुजरिया है, तो वो हवाले नाल असीं गलबात करांगे। तो अज दे साडे इस पंजाबी बैठक के उचीचे परोने मोहम्मद हुसैन भट्टी साहब ने, असीं इन्हां नूं जी आयां नूं आखने आ ते इन्हां नूं अर्ज करने हैं कि सानूं माँ के बारे कुछ कलमात दस्सो जी। बड़ी मेहरबानी, बहुत शुक्रिया मोहम्मद उस्मान भट्टी साहब। पहली गल है कि जी मौजू बहुत अहम है। इस सारनामे हेठ बहुत ज़्यादा गल्लां कीतियां जा सकदियां ने। हर ज़बान के अदब दे विच इस दे उत्ते लिखा गया है। असीं पंजाबी ज़बान दे हवाले नाल गल करांगे, क्योंकि कूक पाकिस्तान कूक दा मुतालबा भी है और इत्थे मैं एक अहम गल भी करांगा कि कूक पाकिस्तान कूक दा मुतालबा है कि पंजाबी पाकिस्तान की सब तो वड्डी ज़बान है, तो पंजाब की लोकाई बिलखसूस इसदा मुतालबा कर रही है कि पंजाबी नूं स्कूलों कालजां ते दफ्तरां च लागू किया जाए, तो प्राइमरी जमातां तो लैके यानी पहली तो लैके BA तक इनूं पढ़ाया जाए। ਅਸੀਂ ਇਸ ਤੁਹਾਡੇ ਇਸ ਗੱਲ ਤੇ ਬਿਲਕੁਲ ਨਾਲ ਆ ਤੇ ਸਾਡਾ ਮਕਸਦ ਵੀ ਇਹੀ ਹੈ ਕਿ ਲੋਕਾਈ ਤੱਕ ਉਸ ਅਵਾਨਾ ਤੱਕ ਇਹ ਗੱਲ ਪਹੁੰਚਾਈ ਜਾਏ ਕਿ ਪੰਜਾਬ ਦੇ ਅਸੀਂ ਰਹਿਣ ਵਾਲੇ ਸਾਡੀ ਮੰਗ ਕੀ। ਹਾਂਜੀ, ਔਰ ਇੱਥੇ ਵੱਡੀ ਗੱਲ ਜਿਹੜੀ ਹਰ ਗੱਲ ਦੀ ਇੱਕ ਆਦਮੀ ਨਾ ਹਰ ਗੱਲ ਦੇ ਵਿੱਚ ਇੱਕ ਗੱਲ ਹੁੰਦੀ ਹੈ ਜਿਹੜੀ ਸਾਰੀ ਗੱਲ ਹੁੰਦੀ ਹੈ। ਬਿਲਕੁਲ। ਤੇ ਉਹ ਅੱਜ ਦੀ ਗੱਲ ਕੀ ਹੈ, ਕਿਉਂਕਿ ਅਸੀਂ ਵੇਖੋ ਸਰਨਾਮਾ ਕੀ ਰੱਖਿਆ ਮਾਂ ਜਗਤ ਦਿਹਾੜ ਜਿਹੜਾ ਗੁਜ਼ਰਿਆ ਮਾਂ ਦੇ ਹਵਾਲੇ ਨਾਲ, ਇੰਟਰਨੈਸ਼ਨਲ ਮਦਰ ਡੇ ਦੇ ਹਵਾਲੇ ਨਾਲ ਅਸੀਂ ਗੱਲ ਕਰਨੀ ਹੈ। ਤੇ ਦੇਖੋ ਅਸੀਂ ਮਾਂ ਦੇ ਬਾਰੇ 'ਚ ਗੱਲ ਕਰੀਏ ਤੇ ਮਾਂ ਬੋਲੀ ਦੀ ਗੱਲ ਨਾ ਕਰੀਏ ਤੇ ਇਹ ਕਿੰਜ ਹੋ ਸਕਦਾ ਹੈ। ਜ਼ਬਰਦਸਤ। ਜੇਕਰ ਮਾਂ ਦੇ ਨਾਲ ਮੁਹੱਬਤ ਹੈ ਤੇ ਫਿਰ ਮਾਂ ਬੋਲੀ ਨਾਲ ਮੁਹੱਬਤ ਨਾ ਹੋਵੇ ਤੇ ਫਿਰ ਇਹ ਕਈ ਮੁਹੱਬਤ, ਕਿਉਂਕਿ ਦੇਖੋ ਮਾਂ ਨੇ ਤੁਹਾਨੂੰ ਪੈਗਾਮ ਦਿੱਤਾ ਹੈ ਆਪਣੀ ਜ਼ੁਬਾਨ ਦੇ ਵਿੱਚ, ਸਿਖਾਇਆ ਹੈ। ਤੁਸੀਂ ਪਹਿਲੇ ਦਿਨ ਤੋਂ ਜਿਹੜੀ ਆਵਾਜ਼ ਸੁਣੀ ਹੈ ਉਹ ਮਾਂ ਦੀ ਜ਼ੁਬਾਨ ਸੁਣੀ, ਮਾਂ ਬੋਲੀ ਪਹਿਲਾ ਲਫ਼ਜ਼ੀ ਮਾਂ ਨੇ ਸਿਖਾਇਆ। ਬਿਲਕੁਲ। ਤੇ ਮਾਂ ਬੋਲੀ ਪੰਜਾਬੀ ਦਾ ਹੀ ਅਸੀਂ ਹਾਂਜੀ, ਤੇ ਇਸ ਲਈ ਅਸੀਂ ਆਪਣੀ ਮਾਂ ਦਾ ਅਗਰ ਹੱਕ ਦੇਣਾ ਹੈ, ਹੱਕ ਅਦਾ ਕਰਨ ਦੀ ਕੋਸ਼ਿਸ਼ ਕਰਨੀ, ਹੱਕ ਤਾਂ ਨਹੀਂ ਅਸੀਂ ਦੇ ਸਕਦੇ ਜੀ ਜੀ, ਮਗਰ ਕੋਸ਼ਿਸ਼ ਤਾਂ ਕਰ ਸਕਦੇ ਹਾਂ ਕੁਝ ਨਾ ਕੁਝ ਹੱਕ ਅਦਾ ਕੀਤਾ ਜਾਵੇ। ਤੇ ਇਸ ਲਈ ਮਾਂ ਬੋਲੀ ਦੀ ਖਿਦਮਤ ਮੇਰਾ ਵੀ ਫਰਜ਼ ਤੇ ਤੁਹਾਡਾ ਵੀ ਫਰਜ਼, ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ। ਇੰਸ਼ਾਅੱਲਾ ਜੀ ਭੱਟ ਸਾਹਿਬ ਐਸ ਦੀ ਅਸੀਂ ਪੁਰਜ਼ੋਰ ਆਵਾਜ਼ ਉਠਾਉਂਦੇ ਆ ਤੇ ਅਵਾਨਾ ਤੱਕ ਇੰਸ਼ਾਅੱਲਾ ਸਾਡੀ ਲੁਕਾਈ ਪਹੁੰਚਾਏਗੀ। ਹਾਂਜੀ, ਔਰ ਇਹ ਪਾਕਿਸਤਾਨ ਦੀ 80% ਆਬਾਦੀ ਬੋਲਦੀ ਹੈ। ਪਾਕਿਸਤਾਨ ਦੀ ਸਭ ਤੋਂ ਵੱਡੀ ਜ਼ਬਾਨ, ਦੁਨੀਆ ਦੀ ਸਭ ਤੋਂ ਵੱਡੀ ਰਿਆਸਤ ਜਿੱਥੇ ਪੰਜਾਬੀ ਬੋਲੀ ਜਾ ਰਹੀ ਉਹ ਕਰੋੜਾਂ ਲੋਕ ਬੋਲ ਰਹੇ ਨੇ, ਉਹ ਇਹ ਮੁਲਕ ਹੈ ਪਾਕਿਸਤਾਨ ਹੈ। ਆਜ਼ਾਦ ਕਸ਼ਮੀਰ ਦੀ ਵੀ ਸਭ ਤੋਂ ਵੱਡੀ ਜ਼ਬਾਨ ਪੰਜਾਬੀ ਹੈ, ਤਕਰੀਬਨ ਉੱਥੇ 95% ਤੋਂ ਜ਼ਿਆਦਾ ਲੋਕਾਈ ਪੰਜਾਬੀ ਬੋਲ ਰਹੀ ਹੈ। ਠੀਕ ਹੈ ਜੀ। ਬਾਕੀ ਕੈਨੇਡਾ ਦੀ ਤੀਜੀ ਵੱਡੀ ਜ਼ਬਾਨ ਹੈ। ਮੈਂ ਇਸ ਵਾਸਤੇ ਮਾਂ ਬੋਲੀ ਦੇ ਹਵਾਲੇ ਨਾਲ ਗੱਲ ਕਰ ਰਿਹਾ ਤਾਂ ਕਿ ਲੋਕਾਂ ਨੂੰ ਦੱਸਿਆ ਜਾਏ। UK ਦੀ ਦੂਜੀ ਵੱਡੀ ਜ਼ਬਾਨ ਹੈ ਤੇ ਕੈਨੇਡਾ ਦੀ ਤੀਜੀ ਵੱਡੀ ਜ਼ਬਾਨ, ਉਹਨਾਂ ਦੀ ਪਾਰਲੀਮੈਂਟ ਔਰ ਉਹਨਾਂ ਦੀ ਕੌਮੀ ਤੀਸਰੀ ਵੱਡੀ ਜ਼ਬਾਨ ਹੈ। ਸੇ ਇਸ ਲਈ ਸਾਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਇੱਥੇ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਰਿਆਸਤ ਜਿੱਥੇ ਮਾਂ ਬੋਲੀ ਦੇ ਹਵਾਲੇ ਨਾਲ ਸਾਨੂੰ ਮਹਿਰੂਮ ਕਰ ਦਿੱਤਾ ਗਿਆ ਹੈ, ਸਾਡੀ ਇਹ ਮੰਗ ਹੈ, ਉਹ ਜਾਇਜ਼ ਮੰਗ ਹੈ। ਆਇਨ ਪਾਕਿਸਤਾਨ ਇਸ ਗੱਲ ਦੀ ਇਜਾਜ਼ਤ ਦਿੰਦਾ 1973 ਦਾ ਆਇਨ, ਔਰ ਜਿਹੜਾ ਵੀ ਸੋਸ਼ਲ ਕੰਟਰੈਕਟ ਮੌਜੂਦ ਹੈ ਉਹਦੇ ਅੰਦਰ ਇਸ ਗੱਲ ਦੀ ਇਜਾਜ਼ਤ ਹੈ ਕਿ ਮਾਂ ਬੋਲੀ 'ਚ ਬੱਚਿਆਂ ਨੂੰ ਤਾਲੀਮ ਦਿੱਤੀ ਜਾਏ ਔਰ ਮਾਂ ਬੋਲੀ ਨੂੰ ਸਕੂਲਾਂ ਕਾਲਜਾਂ ਦੇ ਦਫ਼ਤਰਾਂ 'ਚ ਲਾਗੂ ਕੀਤਾ ਜਾਏ। ਇੰਸ਼ਾਅੱਲਾ ਜੀ ਭੱਟ ਸਾਹਿਬ ਇਹਦੇ ਬਾਰੇ ਅਸੀਂ ਇੰਸ਼ਾਅੱਲਾ ਇੱਕ ਇਹ ਲੰਬੀ ਗੱਲ ਹੋ ਜਾਣੀ ਹੈ, ਅਸੀਂ ਇੱਥੇ ਗੱਲ ਕਰਦੇ ਰਹਾਂਗੇ ਇੰਸ਼ਾਅੱਲਾ ਇੱਕ ਲਹਿਦਾ ਬੈਠਕ ਰੱਖਾਂਗੇ ਤੇ ਲੋਕਾਈ ਨੂੰ ਇਸ ਪੰਜਾਬੀ ਜ਼ੁਬਾਨ ਦੇ ਬੈਕਗ੍ਰਾਉਂਡ ਦੇ ਹਵਾਲੇ ਨਾਲ ਵੀ ਕਾਫੀ ਤੌਰ ਤੇ ਅਗਾਈ ਦੇਵਾਂਗੇ। ਅਸੀਂ ਇੰਟਰਨੈਸ਼ਨਲ ਮਦਰ ਡੇ ਦੀ ਗੱਲ ਹੋ ਰਹੀ ਹੈ, ਇਹ ਬਹੁਤ ਸਲਾਹਣਯੋਗ ਗੱਲ ਹੈ ਕਿ ਪੂਰੀ ਦੁਨੀਆ ਦੇ ਵਿੱਚ ਜੱਗ ਦੇ ਅੰਦਰ ਇਹ ਦਿਨ ਮਨਾਇਆ ਗਿਆ ਔਰ ਪਾਕਿਸਤਾਨ ਦੇ ਅੰਦਰ ਵੀ ਦਿਨ ਮਨਾਉਣ ਦੀ ਜਾਂ ਦਿਹਾੜ ਮਨਾਉਣ ਦੀ ਆਪਣੀ ਇੱਕ ਅਹਿਮੀਅਤ ਹੈ, ਤਾਂ ਕਿ ਅਸੀਂ ਜਿਸ ਸਰਨਾਮੇ ਨੂੰ ਉਜਾਗਰ ਕਰਨਾ ਹੈ, ਲੋਕਾਈ ਦੇ ਵਿੱਚ ਚਾਨਣ ਪਾਉਣਾ ਉਹਦਾ, ਉਸ ਨੂੰ ਇੱਕ ਦਿਨ ਦੇ ਤੌਰ ਤੇ ਮਨਾਇਆ ਜਾਏ। ਵੈਸੇ ਤਾਂ ਹਰ ਦਿਨ ਮਾਂ ਦਾ ਦਿਨ ਹੈ ਜੀ, ਬਿਲਕੁਲ ਜੀ, ਠੀਕ ਹੈ ਨਾ ਜੀ, ਉਹਦੇ ਹੱਕ ਅਦਾ ਨਹੀਂ ਹੋ ਸਕਦੇ, ਲੇਕਿਨ ਇੱਕ ਖਾਸ ਦਿਨ, ਕਿਉਂਕਿ ਲੋਕਾਂ ਦੀ ਮਸਰੂਫੀਅਤਾਂ ਬਹੁਤ ਨੇ, ਕੋਈ ਹੋਰ ਰੁੱਝਾਂ 'ਚ ਰੁੱਝੇ ਨੇ, ਤੇ ਇਸ ਲਈ ਉਹਨਾਂ ਰੁੱਝਾਂ 'ਚ ਇੱਕ ਟਾਈਮ ਕੱਢ ਕੇ ਵੇਲਾ ਸੰਭਾਲ ਕੇ ਵੇਲੇ ਦੀ ਸਾਂਭ ਕਰਕੇ ਅਸੀਂ ਇੱਕ ਦਿਨ ਮਨਾਉਣਾ ਹੈ ਔਰ ਇਹ ਮਦਰ ਡੇ ਇੱਕ ਕਾਵਸ਼ ਹੈ।
ਤੇ ਸਾਡੇ ਸੂਫੀ ਸ਼ਾਇਰ, ਸਾਡੇ ਸੂਫੀ ਸਿਆਣੇ, ਸਾਡੇ ਸੂਫੀ ਦਾਨਸ਼ਵਰ, ਸਾਡੀ ਧਰਤੀ ਦੇ ਆਗੂ ਰਾਹਬਰ, ਇਹਨਾਂ ਸਾਰਿਆਂ ਨੇ ਗੱਲਾਂ ਕੀਤੀਆਂ ਨੇ। ਮੈਂ ਇੱਥੇ ਹਜ਼ਰਤ ਆਰਫ ਖੜੀ ਸ਼ਰੀਫ ਆਜ਼ਾਦ ਕਸ਼ਮੀਰ ਤੋਂ ਉਹਨਾਂ ਦਾ ਤਾਲੁਕ ਸੀ। ਉਹ ਆਜ਼ਾਦ ਕਸ਼ਮੀਰ ਦੀ ਸਭ ਤੋਂ ਵੱਡੀ ਜ਼ੁਬਾਨ ਪੰਜਾਬੀ ਹੈ ਤੇ 95% ਲੋਕ ਆਈ ਉੱਥੋਂ ਦੀ ਪੰਜਾਬੀ ਬੋਲਦੀ। ਤੇ ਮੀਆਂ ਮੁਹੰਮਦ ਬਖਸ਼ ਸਾਹਿਬ ਚੋਟੀ ਦੇ ਸ਼ਾਇਰ ਨੇ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ। ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ। ਹਰ ਇੱਕ ਚੀਜ਼ ਬਾਜ਼ਾਰੋਂ ਲੱਭਦੀ ਤੇ ਨਹੀਂ ਲੱਭਦੀਆਂ ਨੇ ਮਾਵਾਂ। ਹਾਂ ਬਿਲਕੁਲ ਜੀ, ਇਹ ਸੱਚ ਹੈ, ਇਹ ਹਕੀਕਤ ਹੈ। ਇਸ ਹਕੀਕਤ ਨੂੰ ਅਸੀਂ ਜਿੰਨਾ ਵੀ ਲੁਕਾਉਣ ਦੀ ਕੋਸ਼ਿਸ਼ ਕਰੀਏ ਅਸੀਂ ਲੁਕਾ ਨਹੀਂ ਸਕਦੇ ਕਿ ਮਾਵਾਂ ਠੰਡੀਆਂ ਛਾਵਾਂ ਨੇ। ਇਹਦਾ ਬਦਲ ਕੋਈ ਨਹੀਂ, ਇਹਦਾ ਨਿਰਮਲ ਬਦਲ ਕੋਈ ਨਹੀਂ ਹੈ। ਮਾਂ ਦੀ ਮੁਹੱਬਤ ਤੇ ਅੱਗੇ ਅੱਲਾਹ ਤਾਲਾ ਵੀ ਕਹਿੰਦਾ ਕਿ ਮੈਂ 70 ਮਾਵਾਂ ਦੇ ਬਰਾਬਰ ਪਿਆਰ ਕਰਦਾ ਹੈ। ਯਾਨੀ ਕਿ ਅੱਲਾਹ ਤਾਲਾ ਨੇ ਵੀ ਆਪਣੀ ਮੁਹੱਬਤ ਦਾ ਜਦੋਂ ਕੋਈ ਪੈਮਾਨਾ ਬਿਆਨ ਕੀਤਾ ਹੈ, ਮਾਂ ਨੂੰ ਅੱਗੇ ਰੱਖਿਆ ਤੇ ਮਾਂ ਦੇ ਹਵਾਲੇ ਨਾਲ ਗੱਲ ਕੀਤੀ ਹੈ ਜੀ। ਯਾਨੀ ਉਸਨੇ ਹਾਲਾਂਕਿ ਉਹਦੀ ਮੁਹੱਬਤ ਨੂੰ ਕਿਸੇ ਪੈਮਾਨੇ 'ਚ ਤੋਲਿਆ ਨਹੀਂ ਜਾ ਸਕਦਾ ਹੀ ਨਹੀਂ, ਕਿਉਂਕਿ ਉਹਦੀ ਮੁਹੱਬਤ ਬੇਸ਼ੁਮਾਰ ਹੈ। ਬਿਸਮਿल्लाह रहमान रहीम, यानी कि वो अल्लाह सब तो वध के रहम करने वाला है, रहमान है, रहीम है, करीम है। ओदी करीमी, ओदा रहमान होंदा, ओदी मेहरबानियां दा ते शुमार ही कोनी। मगर रब भी कोई पैमाना चुन रहा है तो मां दी मुहब्बत दा जिक्र करके 70 मावां दा जिक्र करदा है तो और अपनी मुहब्बत दा हवाला दिंदा है। यानी इस तो साबित होया कि मां दी मुहब्बत कितनी होएगी। सरकार दो आलम सल्लल्लाहु अलैहि वसल्लम ने इरशाद फरमाया कि जन्नत मावां दे कदमां थल्ले वे, सही कदमां हेठ जन्नत है। इस तो देखो ना, यानी जन्नत भी अगर तुहां लभनी है मां दे कदमां हेठ, जन्नत मावां दे कदमां थल्ले। ते मैं इत्थे एक हुण दे साडे बड़े नामवर शायर ने, सूफी फिक्र दे भी नुमाइंदा ने, पीरजादा सैयद हामद शाह बुखारी रावलपिंडी तो उन्हां दा तल्लक इस्लामाबाद रावलपिंडी तो। ते वैसे उन्हां दे जिहड़े जद्दे अमजद सन पीर सैयद मुहम्मद शाह बुखारी, जिन्हां दी हीर पीर दी हीर दे नाम तो आज़ाद कश्मीर च मशहूर थी। खनियारा शरीफ जिथे हुण बन गया मंगला डैम, उत्थे उन्हां दा मज़ार मुबारक सी, उत्थों उन्हां दी बॉडी मुंतकिल की गई जो मंगला डैम बनया। ये उन्हां दे फैमिली दे विचों ने और सजादा नशीन भी ने। सारा दरबार का जिहड़ा इस टाइम उन्हां दा जिहड़ी कब्र अनवर है वो गुजर खान दे विच है। और पीरजादा सैयद अहमद शाह बुखारी पंजाबी दे चोटी दे शायर ने और पिंडे दे अंदर पंजाबी दे बड़ा उच्चा कलाम रह रहे हैं। अज मैं जिहड़ा उन्हां ने एक सरनामे हेठ कलाम लिखिया ठंडियां चावां मां दे हवाले, मैं अपनी लोकाई दे नाल अपने धरती दे वसनीकां दे नाल अज वो कलाम साझा करांगा ते ए भट्ट साहब सुनन लाए। साडी खुशकिस्मती है जी। ते पीर साहब की लिख दिना ने मां दे हवाले, याद तेरी दा कंडा, याद तेरी दा कंडा दिल विच मैनू चुभदा चुभ चुभ जांदा। याद तेरी दा कंडा दिल विच मैनू चुभ चुभ जांदा, खाक तेरी नू चुमन लई मैं जदों फेरा पांदा। रब ने रखी जन्नत मेरी तेरियां कदमां हेठ, रब ने रखी जन्नत मेरी तेरियां कदमां हेठ, ताई माए मुड़ मुड़ तेरे कदमां दे विच आंदा। ताई माए मुड़ मुड़ तेरे कदम तेरियां कदमां दे विच आंदा। ते फिर अगों विछोड़े का जिक्र कर रहे हैं कि मां जो विछड़ जाती है तो हालत बंदे की की होती है। कहते हैं तेनू विछड़े मुद्दतां होईयां, तेनू विछड़े मुद्दतां होईयां, लगदी अज दी गल, लगदी अज दी गल। अज भी मेरे लू अंदर तेरा दर्द समांदा, अज भी मेरे लू अंदर तेरा दर्द समांदा। जिस वल जावां प्यार तेरे दी छतर छाए रहिंदी, कि मैं जिथे भी दुनिया च फिरना वा हर थां मैं छतर छावे फिरना वा किदी मां दी। यानी जिस वल जावां प्यार तेरे दी छतर छाए रहिंदी, दुखा दर्दां दी बारिश तो तेरा प्यार बचांदा। यानी मां दी हस्ती दे बारे च बेशक को पर्दा फरमावे ने मां, लेकिन ओदियां जिहड़ियां मुहब्बतां ओदियां प्यार ओदी दुआ जिहड़ी को कब्र दे अंदर भी अपनी औलाद लई कर रही है, ओदा जिक्र कर रहे हैं कि जिस वल जावां प्यार तेरे दी छतर छाए रहिंदी, दुखा दर्दां दी बारिश तो तेरा प्यार बचांदा। यानी वो रूह दा तल्लक है मां दे नाल खत्म नहीं हुंदा, वो रहिंदा है।
ਔਰ ਅੱਗੇ ਵੇਖੋ ਫਿਰ ਆਂਦੇ ਨੇ ਜਿਹੜੀ ਬਿਰਹ ਹੈ, ਉਹ ਜਿਹੜਾ ਵਿਛੋੜਾ ਹੈ, ਬਿਰਹਾ ਦੇ ਹੰਝੂ ਨੇ ਤਰਦੇ, ਬਿਰਹਾ ਦੇ ਹੰਝੂ ਨੇ ਤਰਦੇ ਸੁੰਜੀ ਅੱਖੀਆਂ ਦੇ ਵਿੱਚ, ਯਾਨੀ ਕਿ ਅੱਖੀਆਂ ਜਿਹੜੀਆਂ ਨੇ ਉਹ ਕੁਰਲਾ ਰਹੀਆਂ ਨੇ, ਸੁੰਜੀ ਅੱਖੀਆਂ ਦੇ, ਬਿਰਹਾ ਦੇ ਹੰਝੂ ਨੇ ਤਰਦੇ ਸੁੰਜੀ ਅੱਖੀਆਂ ਦੇ ਵਿੱਚ, ਦਰਦੇ ਇੰਨਾ ਪੀੜਾ, ਦਰਦੇ ਇੰਨਾ ਪੀੜਾ ਜਿਹਨੂੰ ਲੱਗ ਜਾਏ ਕੁਰਲਾਂਦਾ, ਜਿਹਨੂੰ ਲੱਗ ਜਾਏ ਕੁਰਲਾਂਦਾ। ਮਤਲਬ ਮਾਂ ਜਦੋਂ ਵਿੱਚ ਹਸਤੀ ਜਦੋਂ ਦੁਨੀਆ ਤੇ ਨਹੀਂ ਰਹਿੰਦੀ ਤੇ ਕੀ ਬੀਤਦੇ, ਉਹ ਜਿਹੜਾ ਦਰਦ ਹੈ ਉਹਦੇ ਵਿੱਚੋਂ ਕੁਰਲਾਂਦਾ, ਔਰ ਇਹ ਸਾਰੀ ਉਮਰ ਦਾ ਦਰਦ ਹੈ। ਸਹੀ ਹੋ ਗਿਆ। ਉਹ ਭਾਵੇਂ ਆਪਣੇ ਤੁਸੀਂ ਜ਼ਾਹਰੀ ਤੌਰ ਤੇ ਜ਼ਾਹਰ ਨਾ ਵੀ ਕਰੋ ਆਪਣੇ ਮੱਥੇ ਦੇ ਉੱਤੇ, ਆਪਣੇ ਚਿਹਰੇ ਦੇ ਉੱਤੇ, ਮਗਰ ਉਹਦੀ ਦਰਦ ਜਿਹੜੀ ਉਹ ਅੰਦਰ ਮਹਿਸੂਸ ਹੁੰਦੀ ਹੈ। ਉਹ ਫਰਮਾਉਂਦੇ ਨੇ ਬਿਰਹਾ ਦੇ ਹੰਝੂ ਨੇ ਤਰਦੇ, ਯਾਨੀ ਜਿਹੜੇ ਵਿਛੋੜੇ ਦੇ ਅਥਰੂ ਨੇ ਉਹ ਤਰਦੇ ਨੇ, ਬਿਰਹਾ ਦੇ ਹੰਝੂ ਨੇ ਤਰਦੇ ਸੁੰਜੀ ਅੱਖੀਆਂ ਦੇ ਵਿੱਚ, ਦਰਦੇ ਇੰਨਾ ਪੀੜਾ ਜਿਹਨੂੰ ਲੱਗ ਜਾਏ ਕੁਰਲਾਂਦਾ, ਤੁਰ ਜਾਵਨ ਜੇ ਦੁਨੀਆ ਤੇ ਹੁੰਦੇ ਸੁੰਜੇ ਵਿਹੜੇ, ਮਾਂ ਦੇ ਬਾਰੇ, ਮਾਂ ਤੋਂ ਬਗੈਰ ਘਰ ਉਜੜ ਜਾਂਦਾ, ਤੁਰ ਜਾਵਨ ਜੇ ਦੁਨੀਆ ਤੋਂ ਤੇ ਹੁੰਦੇ ਸੁੰਜੇ ਵਿਹੜੇ, ਹਾਮਦ ਸ਼ਾਹ ਜੀ ਠੰਡੀਆਂ ਛਾਵਾਂ ਨਿਤ ਨਾ ਕੋਈ ਬੁਲਾਉਂਦਾ। ਯਾਨੀ ਇਹ ਮਾਂ ਇੱਕ ਠੰਡੀ ਛਾਂ। ਤੁਸੀਂ ਦੇਖੋ ਨਾ ਸਾਡਾ ਜਿਹੜਾ ਵਸੇਬ ਹੈ, ਪੰਜਾਬੀ ਵਸੇਬ, ਸਾਡੇ ਧਰਤੀ ਦਾ ਵਸੇਬ, ਪੰਜਾਬ ਦਾ ਵਸੇਬ, ਉਹਦੇ ਅੰਦਰ ਇੱਕ ਠੰਡੀਆਂ ਛਾਵਾਂ ਦੀ ਬੜੀ ਅਹਿਮੀਅਤ, ਕਿਉਂਕਿ ਇਹ ਗਰਮੀ ਵਾਲਾ ਇਲਾਕਾ ਹੈ, ਇੱਥੇ ਬੜੀ ਗਰਮੀ ਪੈਂਦੀ ਹੈ ਤੇ ਜ਼ਿਆਦਾ ਟਾਈਮ ਜ਼ਿਆਦਾ ਵੇਲਾ ਗਰਮੀ ਲੰਘਾਉਂਦੀ ਹੈ ਤੇ ਧਰੇਕ ਦੇ ਥੱਲੇ ਲੋਕ ਬਹਿੰਦੇ ਨੇ, ਸ਼ਰੀਰ ਦੇ ਥੱਲੇ ਬਹਿੰਦੇ ਨੇ, ਆਪਣਾ ਜਾਮੂ ਦੀ ਛਾਂ ਥੱਲੇ ਬਹਿੰਦੇ ਨੇ, ਪਿੱਪਲ ਦੀ ਛਾਂ, ਬੋੜ ਦੀ ਛਾਂ, ਤੇ ਮਾਂ ਨੂੰ ਠੰਡੀ ਛਾਂ ਕਰਾਰ ਦਿੱਤਾ ਗਿਆ। ਯਾਨੀ ਜਦੋਂ ਗਰਮੀ ਦੀ ਤਪਸ਼ ਸਖਤੀ ਬੰਦੇ ਦੇ ਉੱਤੇ ਆਉਂਦੀ, ਹਾਲਾਤ ਦੀ ਗਰਮੀ, ਤੇ ਫਿਰ ਕਿਹਦਾ ਪਿਆਰ ਬਚਾਉਂਦਾ? ਉਹ ਅਹਿਮਦ ਸ਼ਾਹ ਜੀ ਮਾਂ ਦੇ ਪਿਆਰ ਦਾ ਜ਼ਿਕਰ ਕਰਦੇ ਆਂਦੇ ਨੇ, ਯਾਦ ਤੇਰੀ ਦਾ ਕੁੰਡਾ ਦਿਲ ਵਿੱਚ ਮੈਨੂੰ ਚੁੱਭ ਚੁੱਭ ਜਾਂਦਾ, ਖਾਕ ਤੇਰੀ ਨੂੰ ਚੁੰਮਣ ਲਈ ਮੈਂ ਜਦੋਂ ਫੇਰਾ ਪਾਉਂਦਾ, ਰੱਬ ਨੇ ਰੱਖੀ ਜੰਨਤ ਮੇਰੀ ਤੇਰਿਆਂ ਕਦਮਾਂ ਹੇਠ, ਤਾਂ ਹੀ ਮੁੜ ਮੁੜ ਤੇਰੇ ਕਦਮਾਂ ਦੇ ਵਿੱਚ ਆਂਦਾ, ਤੈਨੂੰ ਵਿਛੜੇ ਮੁੱਦਤਾਂ ਹੋਈਆਂ, ਲੱਗਦੀ ਅੱਜ ਦੀ ਗੱਲ, ਅੱਜ ਵੀ ਮੇਰੇ ਲੂ ਨੂੰ ਅੰਦਰ ਤੇਰਾ ਦਰਦ ਸਮਾਉਂਦਾ, ਜਿਸ ਵੱਲ ਜਾਵਾਂ ਪਿਆਰ ਤੇਰੇ ਦੀ ਛਤਰ ਛਾਏ ਰਹਿੰਦੀ, ਦੁੱਖਾਂ ਦਰਦਾਂ ਦੀ ਬਾਰਿਸ਼ ਤੋਂ ਤੇਰਾ ਪਿਆਰ ਬਚਾਉਂਦਾ, ਬਿਰਹਾ ਦੇ ਹੰਝੂ ਨੇ ਤਰਦੇ ਸੁੰਜੀ ਅੱਖੀਆਂ ਦੇ ਵਿੱਚ, ਦਰਦੇ ਇੰਨਾ ਪੀੜਾ ਜਿਹਨੂੰ ਲੱਗ ਜਾਏ ਕੁਰਲਾਂਦਾ, ਤੁਰ ਜਾਵਨ ਜੇ ਦੁਨੀਆ ਤੋਂ ਤੇ ਹੁੰਦੇ ਸੁੰਜੇ ਵਿਹੜੇ, ਆਮਦ ਸ਼ਾਹ ਜੀ ਠੰਡੀਆਂ ਛਾਵਾਂ ਨਿਤ ਨਾ ਕੋਈ ਬੁਲਾਉਂਦਾ। ਠੰਡੀਆਂ ਛਾਵਾਂ, ਬੜੀ ਚੰਗੀ ਗੱਲ ਕੀਤੀ ਠੰਡੀਆਂ ਛਾਵਾਂ ਤੇ, ਕਿ ਮਾਂ ਇੱਕ ਐਸੀ ਹਸਤੀ ਹੈ ਕਿ ਸਾਰੇ ਰਿਸ਼ਤੇ ਤੁਹਾਨੂੰ ਛੱਡ ਜਾਣਗੇ, ਲੇਕਿਨ ਮਾਂ ਦਾ ਰਿਸ਼ਤਾ ਜਿਹੜਾ ਹੈ, ਜਾਂ ਮਾਂ ਦੀ ਇੱਕ ਹਸਤੀ ਐਸੀ ਹੈ ਉਹ ਖਤਮ ਨਹੀਂ ਹੋ ਸਕਦੀ, ਉਹ ਖਤਮ ਨਹੀਂ ਹੋ ਸਕਦੀ। ਤੇ ਉਹ ਆਪਣੇ ਬੱਚਿਆਂ ਨੂੰ ਆਪਣੇ ਪਰਾਂ ਦੇ ਥੱਲੇ, ਮਤਲਬ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇੱਕ ਹਾਲਾਤ ਦੀ ਤਪਸ਼ ਤੋਂ ਬਚਾਉਂਦੀ ਹੈ, ਆਪ ਸੀਨਾ ਤਾਣ ਕੇ ਸਾਹਮਣੇ ਖੜੀ ਹੋ ਜਾਂਦੀ ਹੈ, ਹਾਲਾਤ ਦੀ ਸਖਤੀ ਦਾ ਮੁਕਾਬਲਾ ਖੁਦ ਕਰਦੀ ਹੈ, ਤਾਂ ਕਿ ਮੇਰੇ ਬੱਚਿਆਂ ਤੱਕ ਉਹ ਤਪਸ਼, ਉਹ ਸਖਤੀ ਨਾ ਆਏ। ਤੇ ਤੁਸੀਂ ਅਹਿਮਦ ਸ਼ਾਹ ਸਾਹਿਬ ਦੀ ਇੱਕ ਬਹੁਤ ਹੀ ਪਿਆਰਾ ਕਲਾਮ ਹੈ, ਪਿਆਰਾ ਕਲਾਮ ਜਿਹੜਾ ਤੁਸੀਂ ਲੋਕਾਈ ਨੂੰ ਸਾਂਝਾ ਕੀਤਾ, ਤੇ ਮੈਂ ਇਸ ਚੀਜ਼ ਤੋਂ ਮਾਂ ਦੇ ਬਾਰੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਅਲਫਾਜ਼ ਜਿੰਨੇ ਵੀ ਹੋਣ ਘੱਟ ਨੇ, ਕਿ ਮਾਂ ਇੱਕ ਐਸੀ ਹਸਤੀ ਹੈ, ਉਹਦੇ ਬਾਰੇ ਅਲਫਾਜ਼ ਬਿਆਨ, ਅਲਫਾਜ਼ਾਂ ਦੇ ਵਿੱਚ ਉਹਦੀ ਹਸਤੀ, ਉਹਦੀ ਮੁਹੱਬਤ ਜਿਹੜੀ ਹੈ ਉਹ ਸਮੋਈ ਨਹੀਂ ਜਾ ਸਕਦੀ। ਅਸੀਂ ਇੱਕ ਬੈਠਕ ਜਿਹਦਾ ਪੂਰਾ ਜਾਇਜ਼ਾ ਵੀ ਨਹੀਂ ਲੈ ਸਕਦੇ। ਤੇ ਅਸੀਂ ਇਹ ਮੁਖਤਸਰ ਦੀ ਬੈਠਕ ਇਸ ਲਈ ਕੀਤੀ ਕਿ ਆਪਾਂ ਤੁਹਾਡੇ ਦੇ ਹਵਾਲੇ ਨਾਲ ਥੋੜੀ ਜਿਹੀ ਗੱਲਬਾਤ ਕੀਤੀ ਹੈ, ਤੇ ਹੁਸੈਨ ਪੱਟੀ ਸਾਹਿਬ ਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਬੜੀ ਮਿਹਰਬਾਨੀ।